दिल्ली के ਜ਼ਾਲਮ अफसर हैं वजीर हैं जिन्हों ने इजराइल की एजेंसी मोसाद नाल रल के साडे सिखां दे कैनेडा बर्मिंघम यूके दे विच इन्हां ने शहीद कीते है। ਐਵੇਂ ਸਿੱਖਾਂ ਨੂੰ ਫੜ ਕੇ ਨਾ ਮਾਰੋ, ਅਸੀਂ ਹਾਜ਼ਰ ਹਾਂ, ਪਹਿਲਾਂ ਸਾਨੂੰ ਮਾਰੋ, ਜੇ ਅਸੀਂ ਖਤਮ ਹੁੰਦੇ ਹਾਂ ਫਿਰ ਸਿੱਖਾਂ ਨੂੰ ਉੱਤੇ ਤੁਸੀਂ ਗੋਲੀ ਚਲਾ ਸਕਦੇ ਹੋ। ਜੇ ਤੁਸੀਂ ਬਹੁਤੇ ਚੰਬਲ ਗਏ ਤਾਂ ਇਹ ਦੇਖ ਲਓ ਸਿੱਖਾਂ ਨੇ ਕਦੇ ਲਿਹਾਜ਼ ਨਹੀਂ ਕੀਤਾ, ਨਾ ਕਦੇ ਕਰਨਾ, ਤਾਂ ਫੇਰ ਨਾ ਚੀਕਿਓ, ਮਸਾ ਮਸਾ ਤੁਹਾਨੂੰ ਰਾਜ ਮਿਲਿਆ। ਚੀਨ ਨੇ 40,000 ਸਕੁਆਇਰ ਕਿਲੋਮੀਟਰ ਲਦਾਖ ਦਾ ਇੰਡੀਆ ਦਾ ਲੁੱਟ ਲਿਆ। 2023 ਦੇ ਵਿੱਚ ਫੇਰ ਹਮਲਾ ਕੀਤਾ। ਤੁਸੀਂ ਉਹਦੇ ਨਾਲ ਨਿਪਟੋ, ਸਿੱਖਾਂ ਦੇ ਨਾਲ ਪੰਗਾ ਲੈਣ ਦੀ ਕੋਈ ਜ਼ਰੂਰਤ ਨਹੀਂ। ਜਿਹੜਾ ਤੰਬਾਕੂ ਰਲਾ ਕੇ ਅਸੀਂ ਸੁਣਦੇ ਹਾਂ ਉਹਨਾਂ ਦੇ ਖਾਣੇ 'ਚ ਦਿੱਤਾ ਜਾਂਦਾ ਹੈ, ਇਹ ਬਿਲਕੁਲ ਜੇ ਇਹ ਗੱਲ ਸੱਚ ਹੋਈ ਤੇ ਸਿੱਖਾਂ ਨੇ ਫੇਰ ਇਹਦਾ ਫੈਸਲਾ ਆਪ ਕਰਾ ਲੈਣਾ। ਜਿਹੜਾ ਅਮਰੀਕਾ ਸਮਝੌਤਾ ਕਰਨਾ ਚਾਹੁੰਦੀ ਹੈ, ਫੌਜੀ ਸਮਝੌਤਾ ਹਿੰਦੂਤਵ ਦੇ ਨਾਲ, ਉਹ ਹੁਣ ਨਹੀਂ ਹੋ ਸਕਦਾ। ਅਸੀਂ ਇਸ ਸਮੇਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਮੌਜੂਦ ਹਾਂ। ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ। ਅੱਜ ਜੋ ਮੈਮੋਰੰਡਮ ਦਿੱਤਾ ਆ ਉਹ ਅਮਿਤ ਸ਼ਾਹ ਨੂੰ ਸੰਬੋਧਨ ਆ, ਉਹਦੇ ਉੱਪਰ ਜਿੰਨਾ ਕੁ ਅਸੀਂ ਪੜ੍ਹ ਸਕੇ ਆ, ਉਸ ਮੈਮੋਰੰਡਮ ਦੇ ਵਿੱਚ ਕੀ ਮੰਗਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜੀਆਂ ਰੱਖੀਆਂ ਗਈਆਂ? ਇਹ ਭਾਈ ਅਮਿਤ ਸ਼ਾਹ ਨੂੰ ਤੇ ਭਾਈ ਡੋਇਲ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਹੈ ਉਹਨਾਂ ਦੋਨਾਂ ਨੂੰ ਦਿੱਤਾ ਹੈ। ਕਿਉਂ ਕਰਕੇ ਸਿੱਖ ਕੌਮ ਹੁਣ ਸਮਝ ਗਈ ਹੈ ਇਹ ਦੋ ਦਿੱਲੀ ਦੇ ਜ਼ਾਲਮ ਅਫਸਰ ਹੈ, ਵਜ਼ੀਰ ਹੈ, ਜਿਨ੍ਹਾਂ ਨੇ ਇਜ਼ਰਾਈਲ ਦੀ ਏਜੰਸੀ ਮੋਸਾਦ ਨਾਲ ਰਲ ਕੇ ਸਾਡੇ ਸਿੱਖਾਂ ਦੇ ਹਰਿਆਣੇ, ਪੰਜਾਬ, ਕੈਨੇਡਾ, ਬਰਮਿੰਘਮ ਯੂਕੇ ਦੇ ਵਿੱਚ ਇਹਨਾਂ ਨੇ ਸ਼ਹੀਦ ਕੀਤੇ ਹੈ। ਇਹ ਗੱਲ ਇੱਥੇ ਨਹੀਂ ਰਹਿ ਜਾਣੀ। ਇਹਦਾ ਹੁਣ ਜੇ ਚੱਕਰ ਚੱਲ ਗਿਆ ਤਾਂ ਫੇਰ ਹਿੰਦੂਤਵ ਦੀ ਸਰਕਾਰ ਪੂਰੀ ਜ਼ਿੰਮੇਵਾਰ ਹੋਊਗੀ। ਸਾਬਕਾ ਪ੍ਰੈਜ਼ੀਡੈਂਟ ओबामा ने नरेंद्र मोदी जी की अमरीका की फेरी दे विच अपने मौजूदा प्रेजिडेंट बाइडन नूं कहा कि तुसी मोदी जी दे नाल गल करो, जे घट गिनतियां दे उत्ते जुल्म हुंदा रहा ਤੇ ਇੰਡੀਆ ਦੀ ਤੋੜ ਫੋੜ ਹੋ ਜੂਗੀ, ਇੰਡੀਆ ਫਟ ਜੂਗਾ। ਜੇ ਐਡਾ ਵੱਡਾ ਪ੍ਰੈਜ਼ੀਡੈਂਟ ਸਾਬਕਾ ਮੌਜੂਦਾ ਪ੍ਰੈਜ਼ੀਡੈਂਟ ਨੂੰ ਕਹਿ ਰਿਹਾ ਹੈ ਕਿ ਇੰਡੀਆ ਟੁੱਟ ਫੁੱਟ ਹੋ ਜੂਗਾ, ਇਹਦਾ ਮਤਲਬ ਹੈ ਕਿ ਜਿਹੜਾ ਅਮਰੀਕਾ ਸਮਝੌਤਾ ਕਰਨਾ ਚਾਹੁੰਦੀ ਹੈ, ਫੌਜੀ ਸਮਝੌਤਾ ਹਿੰਦੂਤਵ ਦੇ ਨਾਲ, ਉਹ ਹੁਣ ਨਹੀਂ ਹੋ ਸਕਦਾ। ਕਿਉਂ ਕਰਕੇ ਘੱਟ ਗਿਣਤੀਆਂ ਸਾਰੀਆਂ ਚੀਨ ਤੇ ਪਾਕਿਸਤਾਨ ਦੇ ਬਾਰਡਰ ਉੱਤੇ ਰਹਿੰਦੀਆਂ। ਸਿੱਖਾਂ ਨੂੰ ਦੇਖ ਲਓ, ਪਾਕਿਸਤਾਨ ਦੇ ਬਾਰਡਰ 'ਤੇ ਬੈਠੇ ਹੈ, ਕਸ਼ਮੀਰੀ ਬੈਠੇ ਹੈ ਚੀਨ ਤੇ ਪਾਕਿਸਤਾਨ ਦੇ ਬਾਰਡਰ 'ਤੇ। ਦੂਜੇ ਪਾਸੇ ਸਿੱਕਮ ਹੈ, ਉੱਥੇ ਵੀ ਲੋਕੀ ਬਾਰਡਰ ਦੇ ਨਾਰਾਜ਼ ਹੈ।
ਅਰੁਣਾਚਲ ਹੈ, ਉੱਥੇ ਵੀ ਲੋਕੀ ਨਾਰਾਜ਼ ਨੇ। ਜਿਹੜਾ ਭੂਟਾਨ ਦੇਸ਼ ਹੈ ਉਹ ਹੁਣ ਚੀਨ ਦੀ ਤਾਕਤ ਦੇਖ ਕੇ ਚੀਨ ਦੀ ਗੋਦੀ ਦੇ ਵਿੱਚ ਬੈਠ ਗਿਆ ਹੈ ਤੇ ਇੰਡੀਆ ਦੇ ਨਾਲ ਉਹ ਤਲਕ ਤੋੜਨਾ ਚਾਹੁੰਦਾ ਹੈ। ਮੀਜ਼ੋ ਰਹਿੰਦੇ ਹੈ, ਨਾਗੇ ਰਹਿੰਦੇ ਹੈ। ਮਣੀਪੁਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿਵੇਂ ਉੱਥੇ ਲੜਾਈ ਆਪਸ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਜੇ ਇਹੋ ਜਿਹੇ ਹਾਲਾਤ ਹੋ ਗਏ ਤੇ ਮੋਦੀ ਸਾਹਿਬ ਇਹ ਹਾਲਾਤ ਆਪ ਜੀ ਦੀ ਸਰਕਾਰ ਨੇ ਪੈਦਾ ਕੀਤੇ ਹੈ। ਜਿਵੇਂ 1984 ਦੇ ਵਿੱਚ ਇੰਦਰਾ ਗਾਂਧੀ ਨੇ, LK ਅਡਵਾਨੀ ਨੇ, ਵਾਜਪਾਈ ਨੇ, CPI CPM ਨੇ, ਸਾਰਿਆਂ ਨੇ ਮਿਲ ਕੇ ਰੂਸ ਦੀਆਂ ਫੌਜਾਂ ਮੰਗਾਈਆਂ, ਬਰਤਾਨੀਆ ਦੀਆਂ ਫੌਜਾਂ ਮੰਗਾਈਆਂ ਤੇ ਦਰਬਾਰ ਸਾਹਿਬ ਦੇ ਉੱਤੇ ਜਿਹੜੇ ਸਿੱਖਾਂ ਦੇ ਕੋਲੇ ਰਾਜ ਨਹੀਂ ਹੈ ਉਹਨਾਂ ਦੇ ਉੱਤੇ 3 ਪਰਮਾਣੂ ਹਥਿਆਰ ਲਾਂਚ ਹੋਈਆਂ ਫੌਜਾਂ ਨੇ ਸਿੱਖਾਂ ਦੇ ਉੱਤੇ ਹਮਲੇ ਕਰਤੇ, ਉਹਨਾਂ ਦੀ ਨਸਲਕੁਸ਼ੀ ਕਰਤੀ, ਦਰਬਾਰ ਸਾਹਿਬ ਦੀ ਬੇਅਦਬੀ ਕਰਤੀ, ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕਰਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਲੈ ਗਏ, ਦਰਬਾਰ ਸਾਹਿਬ ਦੇ ਤੋਸ਼ੇ ਖਾਨ ਨੂੰ ਫੌਜਾਂ ਲੁੱਟ ਕੇ ਲੈ ਗਈਆਂ, ਬੱਚੇ ਮਾਰਤੇ, ਸ਼ਹੀਦ ਕਰਤੇ। ਉਹਦਾ ਅਸਰ ਮੋਦੀ ਸਾਹਿਬ ਦੇਖੋ ਕੀ ਹੋਇਆ। ਇੰਦਰਾ ਗਾਂਧੀ ਨਹੀਂ ਰਹੀ ਜਿਨਨੇ ਕੀਤਾ ਸੀ। ਗਿਆਨੀ ਜ਼ੈਲ ਸਿੰਘ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਵੀ ਆਪਣੀ ਮੌਤ ਨਹੀਂ ਮਰੇ। ਜਨਰਲ ਵੈਦਿਆ ਜਿਨਨੇ ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕੀਤੀ ਸੀ ਉਹ ਵੀ ਆਪਣੀ ਮੌਤ 'ਤੇ ਨਹੀਂ ਮਰਿਆ। ਜਿਨ੍ਹਾਂ ਲੋਕਾਂ ਨੇ ਇੱਥੇ ਦਰਬਾਰ ਸਾਹਿਬ ਦੇ ਨਾਲ ਹਮਲੇ ਕੀਤੇ ਹੈ, ਅਹਿਮਦ ਸ਼ਾਹ ਅਬਦਾਲੀ ਨੇ 1762 ਦੇ ਵਿੱਚ ਹਮਲਾ ਕੀਤਾ ਸੀਗਾ। ਉਹਨਾਂ ਨੂੰ ਸਿੱਖਾਂ ਨੇ ਕੁੱਪ ਦੇ ਵਿੱਚ, ਕੁਤਬੇ ਦੇ ਵਿੱਚ, ਗਹਿਣੀ ਦੇ ਵਿੱਚ, ਸੰਗਰੂਰ ਤੇ ਬਰਨਾਲੇ ਦੇ ਹਲਕੇ ਦੇ ਵਿੱਚ ਉਹਨਾਂ ਨੂੰ ਖਤਮ ਕਰਤਾ ਸੀ। ਦੇ ਗੱਲ ਦੇ ਉੱਤੇ ਟੱਕ ਲੱਗ ਗਿਆ ਸੀਗਾ, ਉਹਦਾ ਕੈਂਸਰ ਬਣ ਗਿਆ। ਅਹਿਮਦ ਸ਼ਾਹ ਅਬਦਾਲੀ ਨਾ ਰੋਟੀ ਖਾ ਸਕਦਾ ਸੀ, ਨਾ ਉਹ ਪਾਣੀ ਪੀ ਸਕਦਾ ਸੀਗਾ। ਉਹ ਆਪਣੀ ਮੌਤ 'ਤੇ ਨਹੀਂ ਮਰਿਆ। ਸਿੱਖਾਂ ਦਾ ਜਦੋਂ ਟੱਕ ਲੱਗਿਆ ਤਾਂ ਜਾ ਕੇ ਉਹਦਾ ਦੇਹਾਂਤ ਹੋਇਆ। ਤੇ ਮੋਦੀ ਸਾਹਿਬ ਇਹੋ ਜਿਹੀ ਖਤਰਨਾਕ ਖੇਡ ਇੱਕਦਮ ਬੰਦ ਕੀਤੀ ਜਾਵੇ ਔਰ ਇਹਦੀ ਤਫਤੀਸ਼ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋਵੇ। ਤੁਹਾਡੀ NIA ਰੋਜ਼ ਸਿੱਖਾਂ ਦੇ ਉੱਤੇ ਏਦਾਂ ਕਰ ਰਹੀ ਹੈ, ਸਾਰਾ ਕੁਛ ਕਰ ਰਹੀ ਹੈ, ਪਰ ਜਿਹੜੇ BJP ਦੇ ਖਤਰਨਾਕ ਲੋਕ ਹੈ ਜਿਨ੍ਹਾਂ ਨੇ ਸਮਗਲਿੰਗ ਕੀਤੀ ਹੈ ਬਾਦਲ ਦੇ ਰਾਜ ਦੇ ਵਿੱਚ, ਉਹਨਾਂ ਨੂੰ ਅਜੇ ਤੱਕ ਹੱਥ ਨਹੀਂ ਲਾਇਆ ਹੈ। ਤਾਂ ਮੋਦੀ ਸਾਹਿਬ ਅਸੀਂ ਤੁਹਾਨੂੰ ਅੱਜ ਇੱਕ ਖੂਨ ਦੇ ਨਾਲ ਦਸਤਖਤ ਕਰਕੇ ਯਾਦ ਪੱਤਰ ਦਿੱਤਾ ਕਿ ਐਵੇਂ ਸਿੱਖਾਂ ਨੂੰ ਫੜ ਕੇ ਨਾ ਮਾਰੋ, ਅਸੀਂ ਹਾਜ਼ਰ ਹਾਂ, ਪਹਿਲਾਂ ਸਾਨੂੰ ਮਾਰੋ, ਜੇ ਅਸੀਂ ਖਤਮ ਹੁੰਦੇ ਹਾਂ ਫਿਰ ਸਿੱਖਾਂ ਨੂੰ ਉੱਤੇ ਤੁਸੀਂ ਗੋਲੀ ਚਲਾ ਸਕਦੇ ਹੋ, ਪਰ ਅੱਜ ਅਸੀਂ ਹਾਜ਼ਰ ਹਾਂ ਮਰਨ ਨੂੰ। ਤੇ ਜੇ ਤੁਸੀਂ ਬਹੁਤੇ ਚੰਬਲ ਗਏ ਤਾਂ ਇਹ ਦੇਖ ਲਓ ਸਿੱਖਾਂ ਨੇ ਕਦੇ ਲਿਹਾਜ਼ ਨਹੀਂ ਕੀਤਾ, ਨਾ ਕਦੇ ਕਰਨਾ। ਤਾਂ ਫੇਰ ਨਾ ਚੀਕਿਓ, ਮਸਾਂ ਮਸਾਂ ਤੁਹਾਨੂੰ ਰਾਜ ਮਿਲਿਆ। ਅਮਨ ਪਸੰਦ ਤਰੀਕੇ ਦੇ ਨਾਲ ਕਰੋ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਕਰਾਓ। ਜਿਹੜਾ ਕਾਨੂੰਨ ਭਗਵੰਤ ਮਾਨ ਨੇ
ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ ਬਣਾਇਆ ਉਹ ਵਾਪਸ ਲਓ। ਸ਼੍ਰੋਮਣੀ ਗੁਰਦੁਆਰਾ ਕਮੇਟੀ ਆਪਣੀ ਚੈਨਲ ਅਲੱਗਾ ਚਲਾਏ, ਬਾਦਲ ਦੀ ਚੈਨਲ ਖਤਮ ਕਰੋ। ਔਰ ਸਿੱਖ ਜਿਹੜੀ ਚੀਜ਼ ਮੰਗਦੇ ਹੈ ਉਹਨਾਂ ਦੇ ਨਾਲ ਤੁਹਾਡਾ ਟਾਕਰਾ ਨਹੀਂ ਹੋਣਾ ਚਾਹੀਦਾ। ਔਰ ਮੈਂ ਆਸ ਕਰਦਾ ਕਿ ਤੁਸੀਂ ਆਪਣੇ ਕੱਦ ਦੇ ਚੀਨ ਨੇ, ਜਿਨ੍ਹਾਂ ਨੇ 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਲਦਾਖ ਦਾ, ਇੰਡੀਆ ਦਾ ਲੁੱਟ ਲਿਆ, 2020 ਦੇ ਵਿੱਚ 15,000 ਸਕੁਅਰ ਕਿਲੋਮੀਟਰ ਹੋਰ ਲੁੱਟ ਲਏ ਹੈ। 2023 ਦੇ ਵਿੱਚ ਫੇਰ ਹਮਲਾ ਕੀਤਾ। ਤੁਸੀਂ ਉਹਦੇ ਨਾਲ ਨਿਪਟੋ। ਸਿੱਖਾਂ ਦੇ ਨਾਲ ਪੰਗਾ ਲੈਣ ਦੀ ਕੋਈ ਜ਼ਰੂਰਤ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਾਨ ਫਤਿਹ। ਸਾਹਿਬ, ਭਾਈ ਅਮਰਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਜਿਵੇਂ ਦਾ ਵਤੀਰਾ ਕੀਤਾ ਜਾ ਰਿਹਾ, ਖਾਣੇ ਦੇ ਵਿੱਚ ਤੰਬਾਕੂ ਮਿਲਾਉਣ ਦੀ ਗੱਲ ਜਿਹੜੀ ਸਾਹਮਣੇ ਆਈ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਰਦਾਰ ਅਮਰਤਪਾਲ ਸਿੰਘ ਨੂੰ ਅਸੀਂ ਛੇਤੀ ਮਿਲਣ ਜਾ ਰਹੇ ਹਾਂ। ਜਿੰਨੇ ਵੀ ਉੱਥੇ ਕੈਦ ਹੋਏ ਹੈ ਉਹਨਾਂ ਨੂੰ ਮਿਲਣ ਜਾ ਰਹੇ ਹਾਂ। ਉੱਥੇ ਪਤਾ ਲਵਾਂਗੇ ਉਹਨਾਂ ਦਾ ਕੀ ਹਾਲ ਹੈ। ਅਤੇ ਜਿਹੜਾ ਤੰਬਾਕੂ ਰਲਾ ਕੇ ਅਸੀਂ ਸੁਣਦੇ ਹਾਂ ਉਹਨਾਂ ਦੇ ਖਾਣੇ 'ਚ ਦਿੱਤਾ ਜਾਂਦਾ ਹੈ, ਇਹ ਬਿਲਕੁਲ, ਜੇ ਇਹ ਗੱਲ ਸੱਚ ਹੋਈ ਤੇ ਸਿੱਖਾਂ ਨੇ ਫੇਰ ਇਹਦਾ ਫੈਸਲਾ ਆਪ ਕਰਾ ਲੈਣਾ। ਮਾਨ ਸਾਹਿਬ, ਆਖਰੀ ਸਵਾਲ ਆ। ਭੀਮ ਆਰਮੀ ਦੇ ਜੋ ਚੰਦਰਸ਼ੇਖਰ ਤੁਹਾਡੀ ਚੋਣ ਕੰਪੇਨ ਵਾਸਤੇ ਵੀ ਆਏ, ਪਿਛਲੇ ਦਿਨੀ ਉਹਨਾਂ ਉੱਪਰ ਸਹਾਰਨਪੁਰ ਵਿੱਚ ਉਸੇ ਦਰਜੇ ਤੇ ਹਮਲਾ ਹੋਇਆ ਜਿਵੇਂ ਸਿੱਖ ਕਾਰਕੁਨਾਂ ਤੇ ਹੁੰਦਾ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਵੀ ਸਮਝਦਾ ਕਿ ਚੰਦਰਸ਼ੇਖਰ ਜੀ ਨੂੰ ਵੀ ਜਿਵੇਂ ਸਿੱਖ ਯੋਧੇ ਮਾਰੇ ਗਏ ਹੈ, ਉਹਨਾਂ ਨੂੰ ਵੀ ਹਕੂਮਤ ਨੇ ਸ਼ਹੀਦ ਕੀਤਾ ਹੈ। ਔਰ ਜਿੰਨਾ ਚਿਰ ਇਹ ਸਰਕਾਰ ਰਹੂਗੀ, ਘੱਟ ਗਿਣਤੀਆਂ, ਸ਼ਡਿਊਲ ਕਾਸਟ ਤੇ ਆਦਿਵਾਸੀ ਆਪਣੀ ਇੱਜ਼ਤ ਦੇ ਨਾਲ ਇਸ ਇੰਡੀਆ ਦੇ ਵਿੱਚ ਜਿਉ ਨਹੀਂ ਸਕਣਗੇ। ਯੂਨੀਫਾਰਮ ਸਿਵਲ ਕੋਡ ਬਾਰੇ ਤੁਹਾਡੇ ਕੀ? ਸਿਵਲ ਕੋਡ ਸਿੱਖ ਕੌਮ ਨਹੀਂ ਮਨਜ਼ੂਰ ਕਰਦੀ, ਕਿਉਂ ਕਰਕੇ ਸਿੱਖਾਂ ਦੀਆਂ ਰਵਾਇਤਾਂ, ਮੁਸਲਮਾਨਾਂ ਦੀਆਂ, ਈਸਾਈਆਂ ਦੀਆਂ, ਰੰਗਰੇਟਿਆਂ ਦੀਆਂ, ਇਹ ਸਾਰੀਆਂ ਖਤਮ ਹੋ ਜਾਣੀਆਂ। ਔਰ ਇਹ ਖਾਸ ਕਰਕੇ ਜਿਹੜੇ ਸ਼ਡਿਊਲ ਕਾਸਟ ਨੂੰ ਰਿਜ਼ਰਵੇਸ਼ਨ ਮਿਲਦੀ ਹੈ, ਇਹ ਵੀ ਖਤਮ ਕੀਤੀ ਜਾਊਗੀ। ਸੋ ਅਸੀਂ ਪਾਰਲੀਮੈਂਟ ਦੇ ਵਿੱਚ ਬੜੇ ਤਕੜੇ ਹੋ ਕੇ ਇਸ ਕਾਨੂੰਨ ਦਾ ਸਾਹਮਣਾ ਕਰਾਂਗੇ। ਔਰ ਅਸੀਂ ਫੇਰ ਬੇਨਤੀ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਇਹੋ ਜਿਹਾ ਕਾਨੂੰਨ ਜੇ ਲੈ ਕੇ ਆਉਣਾ, ਇਹਦੇ ਲਈ ਪਹਿਲਾਂ ਸਾਰੇ ਹਿੰਦੁਸਤਾਨ ਦੇ ਵਿੱਚ ਚਰਚਾ ਕਰਾਓ ਅਤੇ ਅਗਲੀ ਸਰਕਾਰ ਜਿਹੜੀ 2024 ਦੇ ਇਲੈਕਸ਼ਨਾਂ ਤੋਂ ਆਊਗੀ, ਉਹਦੇ ਹੱਥ ਛੱਡ ਦਿਓ ਕਿ ਉਸ ਨੇ ਇਹੋ ਜਿਹਾ ਕਾਨੂੰਨ ਬਣਾਉਣਾ ਹੈ ਕਿ ਨਹੀਂ ਬਣਾਉਣਾ। ਅੱਜ ਜੇ ਤੁਸੀਂ ਇਹਨੂੰ ਹੱਥ ਲਾਓਗੇ, ਸਾਰੇ ਮੁਲਕ ਦੇ ਵਿੱਚ ਗੜਬੜ ਹੋ ਜੂਗੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।